ਅੱਛਾ ਉਹ ਤੁਸੀਂ ਇਹ ਮੈਨੂੰ ਦੱਸੋ ਜੀ ਕਿ ਜਿਹੜੀਆਂ ਤੁਸੀਂ ਦੋ ਕਿਤਾਬਾਂ ਲਿਖੀਆਂ ਹੂੰ ਉਹਦੇ 'ਚ ਜਿਹੜੀਆਂ ਤੁਸੀਂ ਕਵਿਤਾ ਲਿਖੀਆਂ ਜੀ ਜੀ ਉਹ ਕਵਿਤਾ ਕਿਆ ਸ਼ਲੈਪੇਪਨ ਜਾਂ ਬਿਰਾਹਪਨ ਉਹਦੇ 'ਚ ਜਾਂ ਕੋਈ ਕੀ ਚੀਜ਼ ਹੀ ਉਹਦੇ 'ਚ ਮਤਲਬ ਉਹਦੇ ਵਿੱਚ ਕਿਤਾਬਾਂ 'ਚ ਜੀ ਸਭ ਕੁਝ ਹੈ। ਅੱਛਾ ਉਹਦੇ ਵਿੱਚ ਸਮਾਜਿਕ ਸਮੱਸਿਆ ਵੀ ਹਨ, ਸਮਾਜਿਕ ਬੁਰਾਈਆਂ ਹਾਂ ਸਮੱਸਿਆ ਵੀ ਹਨ ਕਿ ਜਿਵੇਂ ਹੁਣ ਸਾਡਾ ਜਿਹੜਾ ਪਰਿਵਾਰ ਹੈ, ਜਿਵੇਂ ਸਮਝੋ ਸਾਡੀ ਰਿਸ਼ਤੇਦਾਰੀ ਹੈ। ਹਾਂ ਦੇਖੋ ਤੋਂ ਪਹਿਲਾਂ ਮੈਂ ਇਹ ਤੁਸੀਂ ਸੁਣਾਉਣਾ ਕਿ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਨੇ, ਅਸੀਂ ਸਾਡੇ ਵੀ ਪ੍ਰਾਹੁਣੇ ਆਉਂਦੇ ਸੀ ਤੇ ਕਿੰਨੇ ਕਿੰਨੇ ਦਿਨ ਉਹਨੇ ਰੌਣਾ ਰੌਣਾ ਤੇ ਰੌਣਾ ਤੇ ਜਿੰਦਾ ਘਰ ਆਏ ਨਹੀਂ ਸਾਡਾ ਆਏ ਤੇ ਸਾਨੂੰ ਵੀ ਮਜ਼ਾ ਆਉਣਾ ਤੇ ਉਸੇ ਵੀ ਉਹਨੇ ਵੀ ਮਜ਼ਾ ਆਉਂਦਾ ਹਾ। ਅੱਜ ਦੇ ਜ਼ਮਾਨੇ ਦੇ ਵਿੱਚ ਇਹ ਹੈ ਕਿ ਤੁਸੀਂ ਦੇਖੋ ਕਿ ਪ੍ਰਾਹੁਣਾ ਆਉਂਦਾ ਨਹੀਂ, ਜੇਕਰ ਆਉਂਦਾ ਵੀ ਹੈ ਤੇ ਇਆਂ ਖਾਲੀ ਫਰਾਟੀ ਲਾਣ ਤੇ ਉਹਦੇ ਕੰਨੇ ਮਤਲਬ ਥੋੜਾ ਸੰਬੰਧ ਰੱਖਦੀ ਕਵਿਤਾ ਲਿਖੀ ਮੈਂ ਇੱਕ ਪ੍ਰਾਹੁਣ ਸੁਣਾਓ ਪ੍ਰਾਹੁਣਾ ਕਵਿਤਾ ਸੁਣਾਓ। ਤੇ ਉਸੇ ਮੈਂ ਉਹਦਾ ਪ੍ਰਤੀਕ ਬਣਾਇਆ ਦਾ, ਮਤਲਬ ਉਹਦਾ ਜਿਹੜਾ ਹੈ ਨਾ ਪਾਤਰ ਜਿਹੜਾ ਸਾਰੀਆਂ ਸਮੱਸਿਆ ਮਨੁੱਖਾਂ ਦੀਆਂ ਜਿਹੜੀਆਂ ਉਹ ਉਜਾਗਰ ਕਰਦਾ ਜੀ ਤੇ ਉਸੇ ਬਣਾਇਆ ਦਾ ਵਿੱਚ ਮੇਨ ਕਰੈਕਟਰ ਮੈਂ। ਅੱਛਾ ਤੇ ਉਹ ਮੈਂ ਤੁਸੀਂ ਸੁਣਾਉਣਾ ਕਵਿਤਾ। ਸੁਣਾਓ ਕਵਿਤਾ ਪ੍ਰਾਹੁਣਾ ਕਵਿਤਾ ਤੁਹਾਡੀ ਹੈ ਪ੍ਰਾਹੁਣਚਾਰੀ। ਅੱਛਾ ਉਹਦਾ ਇਹ ਹੈ ਕਿ ਕਾਵਾਂ ਤੂੰ ਬਨੇਰਾ ਸਾਡਾ ਕੀ ਨਹੀਂ ਉਹ ਬੋਲਦਾ। ਹਾਂ ਅੱਛਾ ਤੇ ਆਓ ਕੋਈ ਪ੍ਰਾਹੁਣਾ ਇੱਕ ਭੇਦ ਕੀ ਨਹੀਂ ਖੋਲਦਾ। ਓਏ ਹੋਏ ਹੋਏ ਹੈ ਨਾ। ਤੇ ਅੱਜ ਕੱਲ ਛੜੀਆਂ ਡੁਆਰੀਆਂ 'ਚ ਰਹਿਣਾ ਹੈ ਕਾਮਾ ਹੀ ਆਖਿਆ ਤੁਸੀਂ। ਅੱਜ ਕੱਲ ਛੜੀਆਂ ਡੁਆਰੀਆਂ 'ਚ ਰਹਿਣਾ ਹੈ, ਲੱਖਾਂ ਕਰਾਂ ਤਰਲੇ ਤਾਂ ਬਲ ਖਾਣਾ ਹੁੰਦਾ ਹੈ। ਹਾਂਜੀ ਸਾਰੀ ਕੋ ਕਰੋ ਤੇ ਤਾਂ ਗਿਆ ਹੁੰਦਾ ਸਾਰੀ ਕੋਈ ਗਲਤੀ ਜਾਂ ਤੂੰ ਹੀ ਕਾਵਾਂ ਬੇਲ ਨਹੀਂ ਤੇ ਤੇਰੇ ਆਉਣੇ ਵਾਲੀ ਕੰਨ ਪਾਉਂਦੀ ਕੀ ਬਲੇਲ ਨਹੀਂ। ਗੁੱਸਾ ਗਿਲਾ ਕਹਿਦਾ ਪੂਰਾ ਭੇਦ ਕੀ ਨਹੀਂ ਖੋਲਦਾ ਤੇ ਕਾਵਾਂ ਤੂੰ ਬਨੇਰਾ ਸਾਡਾ ਕੀ ਨਹੀਂ ਬੋਲਦਾ। ਤੇ ਸੁਣਨੇ ਚ ਆਉਂਦਾ ਤੂੰ ਬਨੇਰਾ ਜਦੋਂ ਗਾਉਂਦਾ ਹਾ, ਬੋਲਦਾ ਹਾ ਜਦੋਂ ਤੂੰ ਪ੍ਰਾਹੁਣਾ ਪੱਕਾ ਹੁੰਦਾ ਹਾ। ਤੇ ਮਨਾਂ ਵਿੱਚ ਈਖੀਆਂ ਉਹ ਆਈ ਭਰੀ ਜਾਂਦਾ ਹਾ, ਧਿਆਨ ਘੜੀ ਘੜੀ ਬਾਹਰ ਪਿੱਤਿਆਂ ਵੱਲ ਜਾਂਦਾ ਹਾ। ਤੇ ਅੱਜ ਕੱਲ ਲੋਕੜਾ ਰਿਵਾਜ ਜਾਂ ਛੋੜਦਾ ਕਾਵਾਂ ਤੂੰ ਬਨੇਰਾ ਸਾਡਾ ਕੀ ਨਹੀਂ ਬੋਲਦਾ। ਤੇ ਫਿਰ ਕਾਂ ਬੋਲੀ ਪਾਉਂਦਾ ਕਿ ਕਾਂ ਆਖਦਾ ਐਸੀ ਨਹੀਂ ਗੱਲ, ਮੇਰੀ ਰੋਜ਼ਾ ਦੀ ਫਰਾਟੀ ਹੈ। ਅੱਛਾ ਸੌਖੀ ਨਹੀਂ ਮੁੱਕਣੀ ਰੀਤ ਤੇ ਚਰਾਕੀ ਹੈ ਤੇ ਆਪੂ ਤੁਸੀਂ ਕੋਠੇ ਤੇ ਬਨੇਰਾ ਨਹੀਂ ਬਣਾਇਆ ਦਾ। ਅੱਛਾ ਕੋਠੇ 'ਤੇ ਬਨੇਰਾ ਨਹੀਂ ਬਣਾਇਆ ਦਾ, ਤੁਸੀਂ ਕੋਠੇ ਤੇ ਬਨੇਰਾ ਨਹੀਂ ਬਣਾਇਆ ਦਾ, ਖੁੰਗੇ ਵਾਲਾ ਪੱਤੀਦਾਰ ਜੰਗਲਾ ਲਵਾਇਆ ਦਾ ਬਿਲਕੁਲ ਬੋਨਾ ਬਿੰਦ ਪਰ ਮੇਰਾ ਬੁੱਤ ਰੋਂਦਾ ਡੋਲਦਾ ਤੇ ਤੁੰਦ ਮੈਂ ਬਨੇਰਾ ਇਹ ਤਾਂ ਨਹੀਂ ਬੋਲਦਾ ਕਿਉਂਕਿ ਬੇ ਹੀ ਨਹੀਂ ਸਕਦਾ ਵੀ ਬੁੱਤ ਡੋਲਦਾ ਕਹਿੰਦੇ ਅੱਗੇ ਤੇ ਕਹਿੰਦੇ ਪਿੱਛੇ, ਕਹਿੰਦੇ ਅੱਗੇ ਤੇ ਕਹਿੰਦੇ ਪਿੱਛੇ, ਮਤਲਬ ਬੈਲੈਂਸ ਨਹੀਂ ਹੁੰਦਾ ਉਹਦਾ। ਇਸ ਕਰੀ ਉਹ ਆਖਦਾ ਤੇ ਬੋਲਣਾ ਤੇ ਮੇਰਾ ਹੁਣ ਝੂਠ ਹੋਈ ਜਾਂਦਾ ਹੈ, ਉਹ ਇਹਦਾ ਤਿਆਰ ਤੇ ਪ੍ਰਾਹੁਣਾ ਰਹੀ ਜਾਂਦਾ ਹੈ। ਅੱਜ ਕੱਲ ਰਿਸ਼ਤੇ ਚ ਔਕੀ ਚਾਹ ਕੁੱਥੇ ਹੈ, ਪ੍ਰਾਹੁਣਚਾਰੀ ਵਾਲਾ ਔਕਾ ਚਾਹ ਕੁੱਥੇ ਹੈ। ਜਾਣਾ ਹੋਵੇ ਕੋਈ ਬੰਦਾ ਲੱਖ ਵਾਰੀ ਸੋਚਦਾ ਤੇ ਤੁੰਦ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ ਤੇ ਮੂੰਹ ਮੱਥਾ ਘੱਟ ਲੋਕ ਹੱਥੇ ਮਤਾ ਦਿਖਦੇ ਖਾਲੀ ਹੱਥ ਜਾਓ ਚਾਹ ਪਾਣੀ ਨਹੀਂ ਪੁੱਛਦੇ, ਬੋਲਦੇ ਨਾ ਜਿਜਰੇ ਕਰੈਖੀ ਚਾੜੀ ਤੇ ਪ੍ਰਾਹੁਣਚਾਰੀ ਹੁੰਦੀ ਜਿਆਦਾ ਦਿਨੋਂ ਦਿਨ ਮਾੜੀ ਹੈ ਤੇ ਰਿਸ਼ਤੇ ਕੀ ਅੱਜ ਲੋਕ ਪੈਸੇ ਕਿੰਨੇ ਤੋਲਦਾ ਤੇ ਤੁੰਦ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ। ਛੁੱਟੀਆਂ 'ਚ ਪਹਿਲਾਂ ਬੱਚੇ ਮਾਮੇ ਘਰ ਜਾਂਦੇ ਸੀ, ਬੀਬੀਆਂ ਤੇ ਮਾਰਾਂ ਕੁੱਟਾਂ ਨਿਖਰਾਂ ਵੀ ਖਾਂਦੇ ਤੇ ਅੱਜ ਕੱਲ ਦਿਨਾਂ ਕਸ਼ਾ ਬਾਦੇ ਸਮੀਂਦੇ ਨਹੀਂ, ਆਖੋ ਦਾਣਾ ਕਿਸ਼ਤਾਂ ਸੌਖੇ ਜੇ ਪਤੀਂਦੇ ਨਹੀਂ ਤੇ ਮੌਰੀ ਮੂੰਹਾਂ ਘੁਰਕੇ ਤੇ ਬੱਬ ਗੁੱਜਾ ਬੋਲਦਾ ਤੁੰਦਾ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ। ਤੇ ਪਹਿਲਾਂ ਭਾਈ ਭੈਣੂ ਘਰ ਮਹੀਨਾ ਰੌਂਦਾ ਹਾ, ਘਰ ਆਈਏ ਕਈ ਚਿਰੁਦਰੇ ਦਾ ਰੌਂਦਾ ਹਾ ਤੇ ਅੱਜ ਕੱਲ ਭੈਣਾ ਭਾਈ ਲੜੀ ਮਰਦੇ, ਰੇ ਦਾ ਨਹੀਂ ਭਰੋਸਾ, ਕੰਡੇ ਕੰਨੇ ਕੰਡਾ ਕੱਢਦੇ, ਦੂਏ ਤੇ ਦੂਕੀ ਨਹੀਂ ਛੋੜਦਾ ਤੇ ਤੁੰਦ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ। ਤੇ ਮਾਸੀਆਂ ਮਸਈਏ ਵੀ ਨਾ ਸੜੀ ਪੁੱਜੀ ਮਾਰਾ ਦੇ ਤੇ ਗੱਲਾਂ ਇੱਕ ਦੂਏ ਦੀਆਂ ਚੋਰੀ ਕਰਾ ਦੇ ਤੇ ਚਾਚੇ ਤਾਏ ਅੱਜ ਕੱਲ ਦੁੱਖੇ ਮਾਰੀ ਓੜੇ ਨੇ, ਊਰਮਾ ਨੇ ਭੋਲੇ ਕੁਸਾਕਾਰੀ ਦੇ ਨਹੀਂ ਛੋੜੇ ਨੇ, ਬੁੱਤੇ ਦਾ ਮਲਾਪ ਛੜਾ ਦਿਲ ਨਹੀਂ ਕੋਈ ਜੋੜਦਾ ਤੇ ਤੁੰਦੇ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ। ਤੇ ਸਾਲੀਆਂ ਤੇ ਸਾਡੂ ਦੇਖੋ ਰੀਸੋ ਰੀਸ ਚਲਾ ਦੇ, ਅੱਛਾ ਆਪਣੇ ਕਾ ਖਾਣਗੇ ਤੇ ਬੱਬਰੂ ਨਾ ਤਲਾ ਦੇ ਤੇ ਕੋਈ ਗਰਜੀ ਬੋਸਰ ਹੈ ਤੇ ਮਰੂ ਕਰਾ ਦੇ ਤੇ ਇੰਨਾ ਗੂੜਾ ਰਿਸ਼ਤਾ ਬੈਰ ਢਿੱਡ ਪਲਾ ਦੇ, ਆਪਣਾ ਗਾ ਆਪਣੇ ਨੇ ਝੂਠ ਤਿੱਖਾਂ ਬੋਲਦਾ ਤੇ ਤੂੰ ਤੇ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ। ਮਾਮੀਆਂ ਤੇ ਮਾਮੇ ਕੁਦਾ ਦੋਰੇ ਕੁਦਾ ਕਾਰੇ ਨੇ, ਭਾਰੇ ਭੱਜੀ ਮਸਾਂ ਭਰਦੇ ਬਾਰੇ ਨੇ ਤੇ ਪੂਰੇ ਵਿਆਹ ਵਿੱਚ ਇੱਕ ਭੈ ਜਿਹਾ ਰਹਿੰਦਾ ਆ, ਸਾਏ ਵਿੱਚ ਸਾਹ ਹੁੰਦਾ, ਮਾਮਾ ਜੀ ਲੈ ਆਉਂਦਾ ਆ ਤੇ ਮੂੰਹ ਚਾੜੀ ਰੱਖਦਾ ਤੇ ਮਿੱਸਾ ਬੋਲਦਾ ਤੇ ਤੂੰ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ। ਤੇ ਕੁੰਭੇ ਦੀ ਵੀ ਕਲਾ ਕਦੋਂ ਮੇਰੇ ਕੋਲ ਗੁੱਜੀ ਹੈ, ਅੱਛਾ ਆਂਡੀਆਂ ਗੁਆਂਢੀਆਂ ਦੇ ਮੂੰਹ ਦੇ ਸੂਜੀ ਹੈ ਤੇ ਸ਼ਰੀਕ ਭਾਜੀ ਹੁਣ ਕੋਈ ਬਿਰਲੇ ਦੀ ਆਉਂਦੀ ਹੈ, ਦਿਲ ਵਿੱਚ ਮੇਰ ਤੇਰ ਬਣੀ ਦੀ ਘਰ ਆਉਂਦੀ ਹੈ, ਦੁੱਖ ਇੱਕ ਦੂਏ ਦਾ ਨਹੀਂ ਨਿਚੋੜਦਾ ਤੇ ਤੂੰ ਤੇ ਮੈਂ ਬਨੇਰਾ ਹੀ ਤਾਂ ਨਹੀਂ ਬੋਲਦਾ। ਤੇ ਅੱਗੇ ਆਖਦਾ ਕਿ ਨੰਦੂ ਦਾ ਜਦੋਂ ਦਾ ਵਿਆਹ ਚੰਨਾ ਹੋਏ ਦਾ, ਅੱਛਾ ਤੇ ਭਾਬੀਆਂ ਦੇ ਮੂੰਹਾਂ ਮੇਰੀ ਸ਼ੁਕਰ ਹੈ ਸੁਨੋਏ ਦਾ,
ਹਾਂ ਤੇ ਇਹ ਜੇ ਮਾਹੌਲ ਵਿੱਚ ਰਿਸ਼ਤੇ ਕੀ ਤੂੰ ਪਾਣਾ ਹਾਂ ਤੇ ਬੰਦਾ ਉਹ ਇਹ ਗੱਲਾਂ ਕਾਵਾਂ ਕੋਲ ਪੁੱਛਣਾ ਬੰਦਾ ਜਦੋਂ ਤੂੰ ਕਾਮਾਂ ਕੋਲ ਪੁੱਛਿਆ ਤੇ ਆਪਣਾ ਦਿਮਾਗ ਦਿਲ ਕੈਸੀ ਨਹੀਂ ਫਰੋਲਦਾ ਹਾਂ ਤੇ ਤੂੰ ਤਾਂ ਮੈਂ ਬਨੇਰਾ ਇਹ ਤਾਂ ਨਹੀਂ ਉਹ ਬੋਲਦਾ। ਤੇ ਸੱਜਣੇ ਤੇ ਮਿੱਤਰੇ ਦਾ ਨਕਲੀ ਬਿਹਾਰ ਹੈ, ਗਹਿਰੇ ਕਸ਼ਾ ਵੱਧ ਅੱਜ ਸੱਜਣੇ ਦਾ ਡਰ ਹੈ, ਤੇ ਮਹਿੰਗਾ ਹੈ ਜ਼ਮਾਨਾ ਤਾਂ ਕਿ ਰਿਸ਼ਤਿਆਂ ਦਾ ਭਾਰ ਹੈ। ਅੱਜ ਦਾ ਜ਼ਮਾਨਾ ਯਾਰੋ ਮਤਲਬ ਹੀ ਜ਼ਾਰ ਹੈ, ਤੇ ਜਿਹਦੇ ਪਰ ਹੈਗੇ ਭਰੋਸਾ ਉਹ ਤਰੋੜਦਾ, ਤੇ ਤੂੰ ਮੈਂ ਬਨੇਰਾ ਇਹ ਤਾਂ ਨਹੀਂ ਉਹ ਬੋਲਦਾ। ਤੇ ਲੋਕ ਮਾੜਾ ਚਲਾ ਦੇ ਤਰੱਕੀ ਵਾਲਾ ਰਸਤਾ ਹੈ, ਪ੍ਰਾਹੁਣਚਾਰੀ ਗਈ ਉਠੀ ਅੱਜ ਠੰਡਾ ਬਸਤਾ ਹੈ, ਤੇ ਆਉਣੇ ਜਾਣੇ ਕੋਲ ਅੱਜ ਕੋਦੇ ਕੋਲ ਸਮਾਂ ਹੈ, ਤੇ ਮਾਇਆ ਦੇ ਸੰਦੂਖ ਬਸ ਭਰਨੇ ਦੀ ਤਮਾ ਹੈ, ਤੇ ਫਾਇਦੇ ਦੇ ਬਗੈਰ ਕੋਈ ਪਾਲਣੀ ਤਰੋੜਦਾ, ਤੇ ਤੂੰ ਮੈਂ ਬਨੇਰਾ ਇਹ ਤਾਂ ਨਹੀਂ ਉਹ ਬੋਲਦਾ। ਤੇ ਫਿਰ ਆਖਦਾ ਕਿ ਮੈਂ ਇੱਕ ਪੱਖਰੂ ਹਾਂ, ਹਾਂ ਮੇਰੀ ਕੀ ਲੋੜ ਹੈ। ਹਾਂ ਠੀਕ ਹੈ। ਤੇ ਮੈਂ ਇੱਕ ਪੱਖਰੂ ਹਾਂ, ਮੇਰੀ ਕੀ ਲੋੜ ਹੈ। ਮਹਿੰਗੇ ਕੋਲਾ ਮਹਿੰਗਾ ਅੱਜ ਘਰ ਘਰ ਫੋਨ ਹੈ, ਤੇ ਬਿਰਲੇ ਦੀ ਮਿਲਦੀ ਟੋਨਾ ਕਨੇ ਟੋਨ ਹੈ, ਤੇ ਦਿਲੇ ਵਾਲੇ ਤਾਰ ਅੱਜ ਤੁੰਦੇ ਫੋਨ ਜੋੜਦਾ, ਤੇ ਤੂੰ ਮੈਂ ਬਨੇਰਾ ਇਹ ਤਾਂ ਨਹੀਂ ਬੋਲਦਾ। ਤੇ ਲਾਸਟ ਹੈ ਜੀ, ਤੇ ਕੀਮਤੋਂ ਦਾ ਕੋਠਾ ਬਈ ਮੈਂ ਇੱਕ ਵਾਰੀ ਬੋਲਿਆ। ਅੱਛਾ ਹਾਂ ਕੀਮਤੋਂ ਦੇ ਕੋਠੇ ਬਈ ਮੈਂ ਇੱਕ ਵਾਰੀ ਬੋਲਿਆ। ਪ੍ਰਾਹੁਣਾ ਆਉਣੇ ਵਾਲਾ ਬੋਲੀ ਭੇਤ ਮੈਂ ਖੋਲਿਆ, ਦਿਨ ਟਲੀ ਆਇਆ ਪਰ ਪ੍ਰਾਹੁਣਾ ਹੁੰਦਾ ਆਇਆ ਨਹੀਂ। ਅੱਛਾ ਤੇ ਅਦੂਆਂ ਤਾਂ ਉਹਨੇ ਮੈਨੂੰ ਸਿੱਧਾ ਮੂੰਹ ਬੁਲਾਇਆ ਨਹੀਂ, ਤੇ ਬੱਸੋਂ ਵਾਲੀ ਭੇਡਾਂ ਮੈਂ ਮੁਹਾਰ ਨਹੀਂ ਮੋੜਦਾ, ਤੇ ਤੂੰ ਮੈਂ ਬਨੇਰਾ ਇਹ ਤਾਂ ਨਹੀਂ ਬੋਲਦਾ, ਤੂੰ ਮੈਂ ਬਨੇਰਾ ਇਹ ਤਾਂ ਨਹੀਂ ਬੋਲਦਾ। ਇਹ ਹੈ ਜੀ ਦਰਸ਼ਕੋ, ਤੁਸੀਂ ਸੁਣੀ ਨਾ ਇਹ ਕਵਿਤਾ, ਕਿੰਨੀ ਸ਼ਹਿਰ ਕਵਿਤਾ ਕੀਮਤ ਰਾਜੂ ਨੇ ਤੁਸੀਂ ਸੁਣਾਈ। ਇਹਨੇ ਆਪਣੀ ਸੰਸਕ੍ਰਿਤੀ, ਆਪਣੇ ਰੀਤੀ ਰਿਵਾਜ, ਤੇ ਜਿਹੜਾ ਪਿਆਰ ਮੁਹੱਬਤ ਆ ਆਪਣੇ ਵਿੱਚ ਜਿਹੜੇ ਰਿਸ਼ਤੇਦਾਰਾਂ ਦਾ, ਉਹ ਵੀ ਤੁਸੀਂ ਦੱਸਿਆ। ਕਿੰਨੇ ਖੁਸ਼ ਹੁੰਦੇ ਸੀ ਮਾਸੀਆਂ ਜਦੋਂ ਆਉਂਦੀ ਸੀਆਂ, ਮਾਸੜ ਆਉਂਦੇ ਸੀ, ਮਾਸੀ ਆਉਂਦੀ, ਚਾਚੀ ਚਾਚੇ, ਕਿੰਨੇ ਮਤਲਬ ਪੂਰਾ ਟੱਬਰ ਇਕੱਠਾ ਹੋ ਜਾਂਦਾ ਹੈ, ਤੇ ਖੁਸ਼ੀ ਕਰਨੇ ਸਾਰੇ ਬਹਿੰਦੇ। ਪਰ ਹੁਣ ਐਸਾ ਜ਼ਮਾਨਾ ਹੋਈਦਾ, ਪਰ ਹੁਣ ਸਿੰਗਲ ਹੋਈਏ। ਉਹਨੇ ਜਿਹਨੇ ਵੱਡਾ ਪਰਿਵਾਰ ਹੈ, ਤੇ ਵੱਡੇ ਪਰਿਵਾਰ ਦੀ ਮੌਜ ਵੀ ਕੁਛ ਵੱਖਰੀ ਹੁੰਦੀ ਸੀ, ਪਰ ਹੁਣ ਅਸ ਇਕੱਲੇ ਹੋ ਗਈਆਂ। ਖਾਲੀ ਇੱਕ ਫੋਨ ਪਰ ਹੀ ਗਈਆਂ, ਫੋਨ ਸੁਣਨੇ ਤਾਈ। ਵਾਕਿਆ ਨੇ ਸਹੀ ਆਖਿਆ ਕਿ ਉਸ ਟਾਈਮ ਪਰ ਕਾਂ ਜਦੋਂ ਬਨੇਰੇ 'ਤੇ ਬੋਲਦਾ ਹੈ ਨਾ, ਤੇ ਇਹ ਸਹੀ ਹੁੰਦਾ ਹੈ ਵੀ ਅੱਜ ਸਾਡੇ ਘਰ ਕੋਈ ਪ੍ਰਾਹੁਣਾ ਆਉਣਾ, ਤੇ ਕਾਮਾਂ ਨੇ ਵੀ ਅੱਜ ਸੁਣਾਈ ਦਿੱਤਾ ਕਿ ਮੈਂ ਤੁਹਾਡੇ ਘਰ ਕੀ ਨਹੀਂ ਬੋਲਦਾ ਵੀ ਕੀ ਗੱਲ, ਕਿ ਇਸ ਮੌਕਾ ਜਿਹੜਾ ਸਮੇਂ ਚੜ੍ਹਦਾ ਹੈ, ਇਹ ਬੜਾ ਕਠਿਨ ਸਮੇਂ ਹੈ। ਕੋਈ ਵੀ ਕੁਆਕ ਨਹੀਂ ਈਰਖ ਨਹੀਂ ਕਰਦਾ, ਸਿਰਫ ਆਪਣੇ ਦਾਅ ਲੱਗੀ ਦੀ ਹੈ, ਜਿਹਦਾ ਵੀ ਦਾਅ ਲੱਗਦਾ ਨਾ ਕੋਈ ਲਾਈ ਜਾਂਦਾ। ਔਰ ਤੁਸੀਂ ਯਕੀਨ ਮੰਨਿਓ, ਪਰ ਅਗਰ ਅੱਜ ਵੀ ਅਸ ਆਪਣੇ ਪੁਰਾਣੇ ਰਿਸ਼ਤੇ ਗੀ ਗਲਾ ਕਰਨੇ ਲਾਚੇ, ਤੇ ਹੋ ਸਕਦਾ ਹੈ ਅਸ ਵੀ ਪਿੱਛੇ ਪਰਤੋਚੇ। ਪਰ ਮਿਗੀ ਨਹੀਂ ਲੱਗਦਾ ਵੀ ਕਿ ਅਸ ਹੁਣ ਪਿੱਛੇ ਪਰਤੋਗੇ। ਕਿ ਜੇ ਸਾਡੀ ਜਿਹੜੀ ਕਲਚਰ ਹੈ ਨਾ, ਜਿਹੜਾ ਸਾਡਾ ਕਲਚਰ ਹੈ, ਉਹ ਕਲਚਰ ਕੇ ਖਤਮ ਹੋਈ, ਉਹ ਪਿਆਰ ਮੁਹੱਬਤ ਖਤਮ ਹੋਈ। ਤੇ ਕੀਮਤ ਜੀ ਤੁਸੀਂ ਦੇਖੋ ਕਿੰਨੀਆਂ ਅੱਛੀਆਂ ਅਸੇਂਗੀ ਅੱਜ ਕਵਿਤਾ ਸੁਣਾਈਆਂ, ਗੀਤ ਸੁਣਾਏ ਤੁਸੀਂ। ਔਰ ਅਸ ਹੁਣ ਅੱਗੇ ਗੱਲ ਕਰਗੇ ਕਿ ਜਦੋਂ ਤੁਸੀਂ ਕਵਿਤਾ ਲਿਖੀ, ਤੇ ਤੁਸੀਂ ਇੱਕ ਤੇ ਪੜ੍ਹੀ ਵੀ ਹੋਣੀ। ਇਹ ਕਵਿਤਾ ਮੈਂ ਬੜੀ ਜਗ੍ਹਾ ਪੜ੍ਹੀ ਹੈ, ਔਰ ਇਹ ਨਹੀਂ ਪਸੰਦ ਕੀਤੀ ਜਾਂਦੀ ਹੈ ਕਿ ਇਹ ਇੱਕ ਵਾਰੀ ਮੈਂ ਕਵਿਤਾ ਪਾਈ ਬੈਠਾ, ਇਹ ਬੋਲੀ ਘਰ ਮੈਂ ਜਿਲੇ ਲਿਖੀ ਨਾ, ਤੇ ਉਦੋਂ ਫੋਨ ਕੇ ਨਵੇਂ ਕੇ ਚੱਲੇ ਦੇ, ਤੇ ਮੈਂ ਕੀ ਕੀਤਾ ਸੀ WhatsApp 'ਚ ਪਾਇਆ, ਤੇ ਰਿਸ਼ਤੇਦਾਰਾਂ ਹੀ ਪੁੱਜੀ ਉਹ, ਤੇ ਸਾਰਿਆਂ ਦੇ ਮਨਾਂ ਹੀ ਲੱਗੀ। ਈਵਨ ਕਿ ਕਈਆਂ ਦੇ ਮੂੰਹ ਫੁੱਲੀ ਗਏ ਹੋਣੇ, ਤੇ ਕਈ ਖੁਸ਼ ਹੋਏ, ਬੜੇ ਖੁਸ਼ ਹੋਏ ਕਿ ਕਿਆ ਕਵਿਤਾ ਹੈ, ਕਿਆ ਕਵਿਤਾ। बड़े लोकें सुनी, ग्रां च भी बड़े लोकें सुनी। इ'यां भी जिसलै मुशायरे च पढ़ना मैं, एक बारी मैं चली आ एक सांबा, कोई पता नहीं उं'दा दिन मनाउंदा उत्थे, मिगी थोड़ा चेता नहीं आवा दा। सांबा किले च होया इक प्रोग्राम। अच्छा सांबे किले च, हां उत्थे मैं कविता पढ़ी, ते उत्थे मुड़ा इक पॉडकास्ट करदा है सांबा, ते मैं मतलब न्हेरा होई गेदा, 8:30 दा टाइम, ते मैं जल्दी निकलना हा, ते ओह् मेरे पिच्छे पिच्छे थोड़ा काला टुरदा आवा दा हा। ਉਹ ਮੈਂ ਆਖ ਲਾਂਗਾ महाराज गल्लबात है, घर कुत्थे ने, मैं इ'यां आ, मेरे घर इद्धर ने रामगढ़ आह्ली साइड, इं मिगी थोड़ा जिहा तुं'दा टाइम चाहिदा। मैं दस्सो, एह् जेह्ड़ी तुसें कविता बोली है ना, एह् मेरे मना गी लग्गी है। मेरे मना गी निं लग्गी है, एह् जिन्ने इत्थै लोक बैठे सब थुआढ़ी कविता सुना दे, कम से कम भी कोई 300-400 बंदे दी हाजरी होनी है। ते इ'यां कम्म करो तुस, मिगी थोड़ा इक तुसें टाइम देइयै मेरे ओह्दे च आओ, पॉडकास्ट करना होना, मेरा ऑफिस च आओ। तो मेरा आखने का मतलब ये है कि वो नौजवान मुड़ा हा, ਇਹਦਾ मतलब कि वो नौजवान मुड़े की भी मेरी भावना अपील करी ਇਹਦਾ मतलब कि क्योंकि इस कविता ਦੇ ਵਿੱਚ ਕਿ ਇੰਨਾ ਸਮੂਹ हा, ਇੰਨਾ ਪਿਆਰ हा,
ਔਰ ਐਸੀਆਂ ਐਸੀਆਂ ਚੀਜ਼ਾਂ ਤੁਸੀਂ ਇਹਦੇ 'ਚ ਸੁਣਾਈਆਂ ਸੀਗੀ ਕਿ ਇਰਖ ਪਿਆਰ ਕਿਹਾ, ਰਿਸ਼ਤੇਦਾਰੀ ਕੀ ਹੀ, ਇਹਦੇ 'ਚ ਪੂਰਾ ਤੁਸੀਂ ਇੱਕ ਨਿਚੋੜ ਕੱਢੀਏ ਰੱਖੀ ਦਿੱਤਾ ਆਪਣੀ ਰਿਸ਼ਤੇਦਾਰੀ ਦਾ, ਆਪਣੇ ਲੋਕਾਂ ਦਾ, ਜਿੰਦੇ ਕन्नै तुंदा ਉੱਠਣਾ ਬੈਠਣਾ ਰੋਜ਼ਾਂ ਦਿਹਾੜੀ ਦਾ। ਤੇ ਹੁਣ ਅੱਗੇ ਅਸੀਂ ਗੱਲ ਕਰਨੇ ਆ ਕਿ ਜਦੋਂ ਵੀ ਤੁਸੀਂ ਕੁਛ ਮੁਸ਼ਾਇਰੇ 'ਚ ਜਾਂਦੇ ਹੋ, ਕਿਆ ਕੁਤੇ ਖੁਸ਼ ਹੋਈਏ ਕੁਛ ਨਾਲ ਤੁਸੀਂ ਸਨਮਾਨਿਤ ਵੀ ਤੇ ਕੀਤਾ ਹੋਣਾ? ਨਹੀਂ ਕਰਦੇ, ਹਾਂ ਸਨਮਾਨਿਤ ਕੀਤਾ। ਕਿਹੜੀ ਜਗ੍ਹਾ ਸਨਮਾਨਿਤ ਹੋਏ? ਦੇਖੋ ਮੈਂ ਕਲਚਰ ਨਾ ਕਟਰਾ ਕਲਚਰ ਕਲੱਬ, ਉਹਨੇ ਬੁਲਾਇਆ ਮੈਂ ਇੱਕ ਵਾਰੀ ਉੱਥੇ, ਤੇ ਉਹਨੇ ਮਿगी आखिया भी तुसें कविता इत्थे सुनानी हासे दी। अच्छा। पब्लिक जिहड़ी है वो ते मतलब बाहरा दा भी आई दी हुंदी है, तो ऐसी रचना बोलो जिहड़ी हासे वाली होऐ। मैं आखेआ चलो ठीक है। अदों मेरी मैरिज होई गेदी ही ते मैं कविता लिखी दी ही टौर ही जदों कुआरा हा। अच्छा अच्छा अच्छा। ते मैं सूआ लाल नवारा। अच्छा। घर रोज रवारे आउंदे है, आई बापू दे कोल पाउंदे। नहीं खुल्लिए सुनाओ ना, खुल्लिए सुनाओ। ते ओ मैं कविता पढ़ी ते महाराज ओ खैर सम्मानित ते उ'नें सानू करना क्योंकि उ'नें बुलाए दा हा, और जेह्ड़ी कमेटी आई ओल्लै सानू सम्मानित करने आस्तै उ'नें आखेआ वाह एह् जेह्ड़ी तुसें कविता बोली है ना, इ'यां लगदा कि साढ़ी कविता है, ये सारा कुछ साढ़े कन्नै होया, हर बंदे कन्नै मतलब कि मेल जोल हा उसदा कविता दा। मैं तुसें थोड़ी कविता सनाना ओह्दे बारे। बिल्कुल सुनाओ। कि मैं लिखे दा कि टौर ही जदों कुआरा हा ते मैं सूआ लाल नवारा हा। अच्छा। घर रोज रवारे आउंदे हे, आए बापू दे कोल बौंदे हे। मैं दिखियै बड़ा पसंदा हा ते खुश बथेरा हुंदा हा, रिश्तें दा बड़ा लवारा हा ते मेरी टौर ही जदों कुआरा ते कदें लागे दा कदें दूरा दा ते रिश्ता हुंदा कदें खनूरा दा। अच्छा। ते नवें शहरा भी दस पौंदी ही ते किक्कड़ माई पंजाब दा आउंदी ही ते अजे आऊं 5 फुट सारा हा, मेरी टौर ही जदों कुआरा। अजे आऊं 5 फुट सारा, 5 फुट सारा ते मेरी टौर ही जदों कुआरा। ठीक है जी। ते आऊं चीर फेरमा बांदा हा। अच्छा। ते एक पक्का पन्न बनांदा हा। अच्छा जी। ते रंगदार बनाइयै बालेंगी मैं बड़लै ते तरकालेंगी, आउंदा जंदा आप मुहारा, मेरी टौर ही जदों कुआरा। ते एक अजब गजब जी मस्ती ही, एक जोबन दी खड़मस्ती, मैं अड़ब सबा दा मालक हा, मौरी दा थुड़दा बालक हा, अखीं दा मैं तारा हा, मेरी टौर ही जदों कुआरा। है ना। ते आखदा कि हुण टब्बरदार मैं होई गेदा, इक जिम्मेदार मैं होई गेदा, घर धी बगानी आई गेदी, मिगी नानी चेता आई गेदी, कल छड़ें दे बिच शुमारा हा, मेरी टौर ही जदों कुआरा हा। हुण घर मैं सारा सांभे दा, अज कम्म नहीं मुकदा कामे दा, अज जुट्टे महफल सजदी नहीं, कोई भाख डोगरी लगदी नहीं, कदें गांदा मैं चन्न माड़ा हा, मेरी टौर ही जदों कुआरा हा। ते हुण ओका हिसाब नहीं देदा ऐ, गल ढोल जे बज्जी गेदा, मैं उसी जरो बजा करना ते पूरा मुल्ल चुका करना, जेह्ड़ा खादा कदें छुहारा हा, मेरी टौर ही जदों कुआरा हा। ते अज काले चिट्टे होई गेदे, ठंडे गोडे गिट्टे होई गेदे, सिरा बाल भी उड़दे जा करदे, मिगी गंजा लोग गला करदे, ते कदें होंदा अर्श दा तारा हा, मेरी टौर ही जदों कुआरा हा। तो इस किस्म दी इस समें गी बन्ने दा मैं कि इंसान दी जेह्ड़ी जीवन है परिवर्तनशील है। पैह्लें कनेहा होंदा ते इहदे विच मुड़ा भावें इ'यां भी जब्बू भी है, ओह्दा किन्ना मुल्ल हा, किन्ना मुल्ल हा। हाँ अच्छा किम जी मिगी एह् दस्सो, मतलब कि मिगी इ'यां सेही होआ दा कि जि'यां तुसें डोगरी दे बिच शायद कोई महारत हासल कीती दी है, कोई डिग्री कीती दी शायद। नहीं मैं MA डोगरी गोल्ड मेडल। अच्छा मैं तां आखा दा कि थुआढ़ा जेह्ड़ा रुझान है ना एह् पूरा मतलब कि डोगरी आह्ला है, और इ'यां लगदा कि तुस इसदी खरोती डोगरी कड्ढी दी है बाहर कुतै। देखो गल्लबात एह् होंदी है कि जेह्ड़ी डोगरी है ना जी, एह् पढ़ने कन्नै भी ते खैर फायदा होया एह्दा, पढ़ने कन्नै पता लगदा है बंदे गी, क्योंकि जेह्ड़े पढ़ाने आह्ले लोक होंदे न ओह् झंडीर झंडदे न बंदे गी, ते इ'यां भी बंदे दी बैकग्राउंड भी थोड़ी होनी चाहिदी। देखो जी अस ग्राईं लोक आं ना, ते अस म्हेशां डोगरी गै बोलने आं। लोक आखदे जी डोगरी दी प्रमोशन, डोगरी लोक कौन आखदा डोगरी नहीं लोक बोलदे मते लोक डोगरी बोलदे ने, अस नहीं बोला दे, तुस बोला दे, अस बोला दे, अस जिहदे कन्नै भी गल्ल करने अस डोगरी च गल्ल करने आं, ना सानूं अंग्रेजी औंदी ऐ ते ना सानूं इन्नी हिंदी औंदी ऐ, सानूं अपनी मात्तर भाशा औंदी ऐ जेह्ड़ी असें अपने माऊ कोला सिक्खी दी, ठीक है ना। ते डोगरी च जिसलै तुसें MA कीती जी ते ओह्दे बाद च फिर थुआढ़ा किस पासे मतलब कि रुझान होया, तुसें फिर ओह्दे बाद च कोई नौकरी लब्भी गेई तुसें? डोगरी दी MA करने दे बाद च मैं B.Ed कीती। अच्छा B.Ed करने दे बाद बिच मैं कंट्रैक्चुअल लेक्चरर लग्गेआ डोगरी दा। केह्ड़ी जगह लग्गे? मैं परमंडल। अच्छा हाँ परमंडल मैं नौकरी कीती 5 साल, फिर ओह्दे दौरान मैं M.Ed भी करी ओड़ी, M.Ed भी कीती थ्रू डिस्टेंस करी ओड़ी। ठीक 2009 च मैं परमानेंट टीचर लग्गेआ, ते मतलब टीचरी पेशा मेरा, बच्चें गी पढ़ाने का कम्म है,
ਔਰ ਗੱਲ ਇਹ ਹੈ ਕਿ ਉਹ ਮੈਂ ਤੁਸੀਂ ਪਹਿਲਾਂ ਹੀ ਸੁਣਾਇਆ ਕਿ ਭਗਵਾਨ ਨੇ ਬੰਦੇ ਕੋਲ ਤੈਅ ਕੀਤਾ ਦਾ ਕਿਹੜਾ ਕੰਮ ਕਰਵਾਉਣਾ ਉੱਥੇ ਕੀ ਹੈ ਕਿ ਡੋगरी ਦਾ ਲੈਕਚਰਰ नहीं है ਤੇ 11ਵੀਂ 12ਵੀਂ ਵਾਲੀ ਡੋगरी ਪੜ੍ਹਾਉਣੇ ਦਾ ਸੁਭਾਗੇ ਮੈਨੂੰ ਪ੍ਰਾਪਤ ਹੈ ਮੈਂ ਹੁਣੇ ਦੇਣਾ ਸਿੱਖਿਆ ਜਿੰਨੀ ਮੇਰੀ ਨੌਲੇਜ ਹੈ ਤੋ ਇਹ ਗੱਲ ਵਾ ਉਹਦੇ ਕੰਨੇ ਵੀ ਥੋੜਾ ਫਾਇਦਾ ਹੁੰਦਾ ਕਿ ਬੰਦਾ ਆਪਣੇ ਸਬਜੈਕਟ ਕਨੇ ਟੱਚ ਰਹਿੰਦਾ ਜਿਹੜੇ ਉਹਦੇ ਵਿੱਚ ਜਿਹਨੇ ਸਾਹਿਤਕਾਰਾਂ ਦੀਆਂ ਨਵੇਂ ਸਾਹਿਤਕਾਰਾਂ ਬੰਦੇ ਪੜ੍ਹਨੇ ਦਾ ਮੌਕਾ ਮਿਲਦਾ ਨੌਲੇਜ ਮਿਲਦਾ ਤੋ ਇਸ ਕਰੀਏ ਮੇਰਾ ਮਤਲਬ ਡੋगरी ਕੋਲ ਆਖਦੇ ਨਾ ਇਹ ਛਿੰਡਾ ਪਾਉਣਾ ਉਹ ਨਹੀਂ ਪਈ ਸਕਦਾ ਅੱਛਾ ਕਿਵੇਂ ਜੀ ਮੈਨੂੰ ਇਹ ਦੱਸੋ ਤੁਹਾਡਾ ਵਿਆਹ ਜਿਹੜਾ ਕਿਹੜੇ ਸੰਨ ਚ ਹੋਇਆ ਤੁਸੀਂ ਬੋਏ ਦੇ ਨੋ ਮਾਂ ਹਾਂ ਬੋਏ ਦਾ ਨਹੀਂ ਲੱਗਾ ਦਾ ਬਿਲਕੁਲ ਮੈਂ 2004 ਨਹੀਂ ਤੁਹਾਡੀ ਗੱਲੇ ਬਲਕ ਵੀ ਸਹੀ ਹੋਇਆ ਕਿ ਤੁਸੀਂ ਵਿਆਹ ਕੀਤੇ ਦਾ 2004 ਚ ਹੋਇਆ ਮੈਂ 2004 ਚ ਤੁਸੀਂ ਮਤਲਬ ਸ਼ੁਹਾਰਾ ਲੱਗਿਆ ਅੱਛਾ ਬਿਲਕੁਲ ਤੇ ਕਿਹੜੀ ਜਗ੍ਹਾ ਵਿਆਹ ਹੋਇਆ ਮੈਂ ਕਿਤੇ ਦਾ ਕਠੂਆ ਡਿਸਟ੍ਰਿਕਟ ਚ ਕੂਟਾ ਮੋੜ ਗ੍ਰਾਮ ਕੀ ਬਾਤ ਹੈ ਕੀ ਬਾਤ ਤੇ ਜਿਹੜੀਆਂ ਤੁਹਾਡੀਆਂ ਤ੍ਰੀਮਤ ਨੇ ਮਤਲਬ ਕਿ ਜਿਹੜੀਆਂ ਤੁਹਾਡੀਆਂ ਆਪਣੀ ਮਿਸਿਸ ਨੇ ਜੀ ਉਹ ਜਦੋਂ ਤੁਸੀਂ ਇਸ ਮੋੜ 'ਚ ਤੁਸੀਂ ਉਹਨੇ ਦੇਖਿਆ ਕਿ ਇੱਕ ਕਵੀ ਹੈ ਇੱਕ ਕੰਠ ਦੇ ਸੁਰੀਲੇ ਨੇ ਤੇ ਉਹਦਾ ਕਿੰਨਾ ਕੁ ਸਹਿਯੋਗ ਰਿਹਾ ਉਹਦਾ ਬੜਾ ਸਹਿਯੋਗ ਹੈ ਕਿਉਂਕਿ ਉਹ ਕਈ ਵਾਰੀ ਕੀ ਹੁੰਦਾ ਕਿ ਮੈਂ ਕੋਈ ਰਚਨਾ ਲਿਖਣਾ ਹੁੰਦਾ ਤੇ ਉਸੇ ਸੁਣਾਉਣਾ ਹੁੰਦਾ ਪਹਿਲਾਂ ਅੱਛਾ ਵੀ ਦੇਖੋ ਹਾਂ ਇਹ ਜੇ ਉਸ ਲਈ ਉਹ ਪ੍ਰਤੀਕਿਰਿਆ ਨਹੀਂ ਵੀ ਦਿਆ ਤੇ ਬਾਅਦ 'ਚ ਕੋਈ 2-4 ਮਿੰਟ ਬਾਅਦ ਜਦੋਂ ਸਮਝ ਆਵੇ ਫਿਰ ਸੁਣਾਉਣਾ ਹੁੰਦਾ ਉਹਨੂੰ ਵੀ ਭਈ ਇਸੀਆਂ ਨਹੀਂ ਕਰੋ ਇਹ ਲਈ ਹੈ ਇਹ ਰਚਨਾ ਠੀਕ ਨਹੀਂ ਹੈ ਜਾਂ ਉਹ ਥੋੜਾ ਸਹਿਯੋਗ ਕਰਨੇ ਕੰਮ ਚੱਲਦਾ ਨਹੀਂ ਚੱਲਦਾ ਹੁਣ ਦੇਖੋ ਨਾ ਮੈਂ ਗਾਣਾ ਬਣਾਇਆ ਇੱਕ ਆਪਣਾ ਬਾਬਾ ਸਿੱਧੂ ਗੋਰੀਏ ਹਾਂ ਵੀ ਸੁਣਨਗੇ ਤੁਹਾਡੇ ਕੋਲ ਪਹਿਲੇ ਮੈਨੂੰ ਤੁਸੀਂ ਇਹ ਦੱਸੋ ਕਿ ਘਰੇ 'ਚ ਦੇਖੋ ਨਾ ਕਈ ਵਾਰੀ ਨਿੱਕੀ ਗੱਲਾਂ ਪਾਈਆਂ ਨੋਕ ਝੋਂਕ ਹੋ ਜਾਂਦੀ ਤੇ ਤੁਹਾਡਾ ਸੁਭਾਅ ਜਿਹੜਾ ਬੜਾ ਹਸਮੁਖਾ ਸੁਭਾਅ ਤੇ ਕਿਆ ਜਦੋਂ ਕਿਤੇ ਰੁੱਖਣਾ ਮਨਾਉਣਾ ਹੁੰਦਾ ਤਾਂ ਤੁਸੀਂ ਕਵਿਤਾ ਸੁਣਾਈਏ ਉਹਨੇ ਕੀ ਮਨਾਉਂਦੇ ਹੋ ਕਿ ਜਾਂ ਗੀਤ ਸੁਣਾਈਏ ਗੀਤ ਵੀ ਨਹੀਂ ਮੈਂ ਗੱਲ ਕਰੀ ਉਹਨਾਂ ਨਾਲ ਐਸੀ ਮਤਲਬ ਡਾਇਰੈਕਟ ਗੱਲ ਕਰੀ ਇੱਕ ਦਿਨ ਨਾ ਮੇਰੀ ਆਖਾ ਦੀ ਮਿਸੇਜ ਕਿ ਲੋਕ ਸਾਰੇ ਤੀਰਥਾਂ ਜਾ ਦੇ ਅੱਛਾ ਤੇ ਤੁਸੀਂ ਨਹੀਂ ਜਾਂਦੇ ਕੁਦਾ ਵੀ ਤੁਸੀਂ ਆਪਣੀ ਕਵਿਤਾ 'ਚ ਖੁੱਬੇ ਰਹਿੰਦੇ ਹੋ ਤੇ ਮੈਂ ਵੀ ਕਰਨਾ ਕੀ ਹੈ ਇਹ ਭਾਰ ਵੀ ਲੱਗਣਾ ਨਹੀਂ ਕੁਦਾ ਤੇ ਫਿਰ ਮੈਂ ਉਸ ਇੱਕ ਗੱਲ ਸੁਣਾਈ ਮਾਂ ਸਾਡਾ ਗ੍ਰਾਂ ਇੱਕ ਬੁੱਢਾ ਹਾ ਤੇ ਉਹ ਮਰਨ ਲੱਗਾ ਜੇਲਾ ਤੇ ਉਹਦੀ ਲਾੜੀ ਆਖਿਆ ਵੀ ਬਸੀ ਮਨਸ ਠੀਕ ਹੈ ਉਹ 2 ਦਿਨ ਤਰਲੇ ਮਨਸਾਨ ਦੇ ਪਹਿਲੇ ਬੁੱਢੇ ਟਾਈਮ ਲਾਉਂਦੇ ਹੁੰਦੇ ਤੇ ਦੂਆ ਦਿਨ ਜਿੱਲਾ ਭਲਿਆਂ ਢਿੱਲਾ ਹੋਈਆ ਤੇ ਉਹਨੇ ਆਖਿਆ ਮੋਆ ਬਸੀ ਜਿਹੜੀ ਹੈ ਮਨਸੀ ਲੈ ਉਹਨੇ ਆਖਿਆ ਮਨਸਨੇ ਕੰਨੇ ਕੀ ਹੁੰਦਾ ਅਸੀਂ ਕੁਦਾ ਪਾਰ ਚਲੀ ਜਾਗਾ ਤੇ ਮੈਂ ਹੁਣ ਆਖਿਆ ਕਿ ਰੁਆਰਨ ਕੇ ਰੌਣ ਦਾ ਪਾਰ ਕਿਹੜੇ ਸੌਰੀ ਨੇ ਆਹੋ ਤੇ ਉਹ ਮਿਸ ਜੀ ਇਹ ਗੱਲ ਸੁਣਾਈ ਮੈਂ ਪਾਰ ਲਈ ਜਾਣਾ ਗਿਆ ਪਾਰ ਕਰਨਾ ਕੀ ਹੈ ਪਾਰ ਕਿਹੜੇ ਸੌਰੀ ਨੇ ਆਹੋ ਸਾਡੇ ਕਿੰਗਰਾਂ ਦਾ ਬੰਦਾ ਆਖੀ ਦਾ ਤੇ ਸਹੀ ਆਖੀ ਦਾ ਤੇ ਉਸ ਹਾਸਾ ਹੀ ਤੇ ਬਸ ਗੁੱਸਾ ਜਿਹੜਾ ਮਿਲ ਕੇ ਟਲੀ ਆ ਤੇ ਇਆਂ ਬਸ ਚੱਲਦਾ ਹੈ ਕਿਉਂਕਿ ਸਾਰੀ ਸ਼ਬਦਾਂ ਦੀ ਖੇਡ ਹੈ ਸ਼ਬਦ ਦਿਮਾਗ ਦੀ ਖੇਡ ਹੈ ਕਿਵੇਂ ਜੀ ਤੁਹਾਡੀ ਗੱਲ ਵੱਡੀ ਹੁੰਦੀ ਇੱਥੇ ਤੁਹਾਡੇ ਪਰਿਵਾਰ 'ਚ ਇਸ ਲਈ ਕੌਣ ਹੈ ਮੇਰੇ ਪਰਿਵਾਰ 'ਚ ਸਾਡੀਆਂ ਮਦਰ ਨੇ ਮੇਰੇ ਬੱਚੇ 2 ਮਿਸੇਜ ਹੈ ਭਰਾ ਨੇ ਮੇਰੇ 2 ਤੇ ਆਪਣੇ ਹੁੰਦੀਆਂ ਲਾੜੀਆਂ ਹੁੰਦੇ ਬੱਚੇ ਕਿਆ ਤੁੰਦੇ ਪਰਿਵਾਰ 'ਚ ਕੋਈ ਹੋਰ ਵੀ ਕਵਿਤਾ ਲਿਖਦਾ ਹੈ ਜਾਂ ਕੋਈ ਗੀਤ ਲਿਖਦਾ ਹਾਂ ਮੇਰਾ ਛੋਟਾ ਭਰਾ ਲਿਖਦਾ ਰਿਹਾ ਪਹਿਲੇ ਅੱਛਾ ਉਹ ਹਾਸੇ ਦੀਆਂ ਜ਼ਿਆਦਾ ਲਿਖਦਾ ਰਿਹਾ ਹਾਸੇ ਕਵਿਤਾ ਲਿਖਦਾ ਰਿਹਾ ਤੇ ਬਾਕੀ ਉਹ ਵੀ ਮੇਰੇ ਨਾਲ ਲਿਖੀ ਹੈ ਗੰਢ ਦਾ ਤਰੁਪ ਕਰਦਾ ਰਿਹਾ ਲੇਕਿਨ ਉਹਨੇ ਛੱਡੀ ਬੈਠੇ ਦਾ ਹੁਣ ਜੇ ਅਸੀਂ ਮੈਂ ਆਖਾਂ ਕੋਈ ਭਲਾ ਕਵਿਤਾ ਲਿਖਣੀ ਤਾਂ ਲਿਖੀ ਉੱਡਦਾ ਉਹਨੇ ਤਾਂ ਹੋਰ ਕੋਈ ਨਾ ਲਿਖਦਾ ਹੈ ਮਤਲਬ ਹੋਰ ਕੋਈ ਨਾ ਲਿਖਦਾ ਹੈ ਮਤਲਬ ਕਿ ਸਮਝੋ ਕਿ ਇਹ ਤੁਹਾਡੇ ਕੋਲ ਸ਼ੁਰੂਆਤ ਹੋਈ ਹੈ ਤੇ ਜਾਂ ਤੁਹਾਡੇ ਪਾਪਾ ਜੀ ਜਿਹੜੇ ਉਹ ਪਾਖਾਂ ਗਾਉਂਦੇ ਆਪਣੇ ਗੀਤ ਗਾਣੇ ਉਹਨੇ ਗੁਣਗੁਣਾਉਂਦੇ ਰਹਿਣਾ ਤੇ ਤੁਸੀਂ ਗ੍ਰਾਂ ਰਹਿੰਦੇ ਹੋ ਕਿ ਜਾਂ ਕਿਤੇ ਬਾਹਰ ਰਹਿੰਦੇ ਹੋ ਇਸ ਲਈ ਗ੍ਰਾਂ ਕੋਲ ਮੈਂ ਗ੍ਰਾਂ ਵੀ ਮਤਲਬ ਕਿ ਆਪਣੇ ਰਿਹਾਇਸ਼ ਹੈ ਮੇਰੀ ਤੇ ਥੋੜਾ ਜਿਹਾ ਇੱਧਰ ਵੀ ਆਪਣਾ ਵਿਜੇਪੁਰ ਵੀ ਥੋੜੀ ਰਿਹਾਇਸ਼ ਰੱਖੀ ਦੀ ਹੈ ਬੱਚੇ ਪੜ੍ਹਾਉਣ ਵਾਸਤੇ ਤੇ ਮਤਲਬ ਟੱਚ ਅਜੇ ਗ੍ਰਾਂ ਜਾਂਦੇ ਰਹਿੰਦੇ ਗ੍ਰਾਂ ਦਾ ਗਿਆ ਦੇਖੋ ਨਾ ਆਪਣੀ ਮਿੱਟੀ ਦੀ ਖੁਸ਼ਬੂ ਜਿਹੜੀ ਹੈ ਨਾ ਉਹ ਤੇ ਹੁੰਦੀ ਹੈ ਨਾ ਜਿੱਥੇ ਜਨਮ ਭੂਮੀ ਹੋਇਆ ਬੰਦਾ ਉੱਥੇ ਦੌੜੀ ਜਾਂਦਾ ਲੋਕ ਬੇਸ਼ੱਕ ਆਖਣ ਪਰ ਫਿਰ ਵੀ ਬੰਦਾ ਰਹਿ ਨਹੀਂ ਸਕਦਾ ਆਪਣੀ ਜਨਮ ਭੂਮੀ ਜਿਹੜੀ ਹੈ ਉੱਥੇ ਜਾਣੇ ਪਾਉਂਦਾ ਬਿਲਕੁਲ ਔਰ ਮਨ ਕਰਦਾ ਉੱਥੇ ਜਾਣੇ ਕਿਉਂਕਿ ਉੱਥੇ ਬਚਪਨ ਖੇਡੇ ਦਾ ਉੱਥੇ ਯਾਰ ਦੋਸਤ ਨੇ ਆਪਣੇ ਉੱਥੇ ਗ੍ਰਾਂ ਦਾ ਇੱਕ ਐਸਾ ਵਾਤਾਵਰਨ ਹੈ ਜਿਹਦੇ ਵਿੱਚ ਬੰਦਾ ਵੱਡਾ ਹੋਇਆ ਪਲਿਆ ਮਠੋਇਆ ਵੱਡਾ ਹੋਇਆ ਬੰਦਾ ਹੈ ਤੇ ਜ਼ਰੂਰੀ ਆਪਣੇ ਗ੍ਰਾਂ ਕਰਨੇ ਜਿਹੜਾ ਰਿਸ਼ਤਾ ਜਿਹੜਾ ਕਾਇਮ ਰੱਖਣਾ ਚਾਹੀਦਾ ਔਰ ਜਾਣਾ ਚਾਹੀਦਾ ਤੇ ਇਸ ਮੌਕੇ ਜਿਹੜਾ ਤੁਸੀਂ ਮਤਲਬ ਕਿ ਇਸ ਲਈ ਕਿਹੜੀ ਜਗ੍ਹਾ ਡਿਊਟੀ ਤੁਹਾਡੀ ਇਸ ਲਈ ਮੈਂ ਹਾਇਰ ਸੈਕੰਡਰੀ ਕੋ ਬ੍ਰਹਮਣਾ ਜੀ ਤੇ ਹੁਣ ਤੁਸੀਂ ਇਸ ਲਈ ਕੋਈ ਕਵਿਤਾ ਕੋਈ ਨਵੀਂ ਕੋਈ ਲਿਖੀ ਕੋਈ ਕਵਿਤਾ ਮੈਂ ਗੀਤ ਲਿਖੇ ਸਰ ਗੀਤ ਕੇ ਲਿਖਾਂ ਮੈਂ ਕਵਿਤਾ ਵਿੱਚ ਲਿਖਾਉਂਦੀ ਰਹਿੰਦੀ ਹੈ ਲੇਕਿਨ ਜ਼ਿਆਦਾਤਰ ਗੀਤ ਲਿਖਾਉਂਦੇ ਨੇ ਅੱਜ ਕੱਲ੍ਹ ਮੇਰੇ ਕੋਲ
ਇੱਕ ਅਸੇ ਤੁਹਾਡਾ ਗੀਤ ਸੁਣਿਆ ਮੈਂ ਵੀ, ਉਹ ਆਪਣੇ ਸੁਆਂਖੇ ਮੇਲੇ ਕੋਈ ਚੂੜੀਆਂ ਦੀ ਗੱਲ ਹੋਆ ਜੀ। ਹਾਂ ਜੀ, ਉਹ ਸੁਣਾਓ ਜਰਾ, ਬੜਾ ਮਜ਼ੇਦਾਰ ਗੀਤ ਹੈ ਤੁਹਾਡਾ ਉਹ ਇਹ ਹੈ ਕਿ ਉਹ ਮੈਂ ਗਾਣਾ ਜਿਹੜਾ ਇਸਲੇ ਮਤਲਬ YouTube ਪਰ ਵੀ ਪਾਇਆ ਦਾ, ਉਹਦੀ ਵਗੈਰਾ ਵੀਡੀਓ ਵਗੈਰਾ ਬਣਾਈ ਦੀ ਹੈ। ਅੱਛਾ। ਹਾਂ, ਮੈਂ ਦੇਖਿਆ ਕਿ ਜਿਹੜਾ ਸਾਡਾ ਇਹ ਸਥਾਨ ਬੜੀ ਬੜੀ ਦੂਰਾ ਲੋਕ ਆਉਂਦੇ ਬਿਲਕੁਲ ਕਿ ਦੇਖੋ ਜੀ ਇਹ ਦੇਵੀ ਦੇਵਤੇ ਦੀ ਸਾਡੀ ਧਰਤੀ ਹੈ, ਤੇ ਆਪਣਾ ਕਲਚਰ ਜਿਹੜਾ ਆ ਉਸੇ ਪ੍ਰਜ਼ਰਵ ਕੀਤਾ ਜਾ। ਅੱਜ ਤੋਂ ਕਿਤਾਬ 'ਚ ਗਾਣਾ ਲਿਖੀ ਉੜ ਗਏ ਤੇ ਉਹਦੇ ਵਿੱਚ ਕੋਈ ਪੜ੍ਹ ਗਈਆਂ ਭਾਗੇ ਗੰਨੇ ਨੇ ਤਾਂ ਉਹ ਰਹਿੰਦਾ ਉੱਥੇ ਗਏ, ਤੇ ਅਗਰ ਉਹ ਗਾਣਾ ਪਿਕਚਰਾਈਜ਼ ਹੋਈ ਆ, ਉਹ ਜਗ੍ਹਾ ਪਿਕਚਰਾਈਜ਼ ਹੋਈ ਆ, ਤੇ ਮਤਲਬ ਬੜੇ ਲੋਕਾਂ ਕੋਲ ਪੁੱਜੀ ਆਖਦੇ ਨਾ ਸੁਣਨੇ ਸੁਹਾਗੇ ਵਾਲੀ ਗੱਲ ਹੋਈ ਜਾਂਦੀ। ਤੇ ਉਹ ਇਆਂ ਕਿ ਕੱਲ ਸਿੱਧ ਗੋਰੀਏ ਦਾ ਮੇਲਾ ਜਿੰਦੇ ਲੱਗਣਾ, ਚਲਿਆ ਸੋ ਆਖੈ ਤੂਗੀ ਚੂੜੀਆਂ ਚੜਾਈ ਦੇਗਾ, ਲੱਖਾਂ ਬੱਦੇ ਆਉਂਦੇ ਬਨ ਜਾਰੇ ਉੱਥੇ ਗੋਰੀਏ, ਲੱਖਾਂ ਬੱਦੇ ਆਉਂਦੇ ਬਨ ਜਾਰੇ ਉੱਥੇ ਗੋਰੀਏ, ਨੱਕੇ ਵਿੱਚ ਕੋਕਾ ਕੰਨੇ ਬਾਲੀਆਂ ਪਵਾਈ ਦੇਗਾ। ਹੋਏ ਪਹਿਲੇ ਮੱਥਾ ਟੇਕੀ ਲੈ ਗੇ ਬਾਵੇ ਦਰਬਾਰ ਜਾਈਏ, फिरी थोड़ा घूमी लगे बर्फी जलेबी खाइए, छूट गे पंगूड़ा जले नंद बड़ा बजना, टिकटा पंगूड़े दियां कट्ठियां कटाई लेगा, चले सो आंखे तुगी चूड़ियां चढ़ाई देगा। ओए सोए दिए बार पाए बट बेशुमार है, सोए दिए बार पाए बट बेशुमार है, खोए आली कुल्फी जिंदे ठंडी ठार है, खागे जदू लशे दंदे कन्ने दंद बजना बजना, ओ एक गै प्लेटा च दो चिमचे पवाई देगा, चले आसो आंखे तुगी चूड़ियां चढ़ाई देगा। ओए मुक्की जंदा मेला दूए दिन छिंजे होंदी है, मुक्की जंदा मेला दूए दिन छिंजे होंदी है, कीमती दी कुश्ती बड़ी माली होंदी है, ओ जित्ती जदू माली दब्बी टोल यदू बजना, नची लया रजी रजी डगा मैं लोआई देगा, चले आसो आंखे तुगी चूड़ियां चढ़ाई देगा। तो इस किस्म का गाना लिखा। दर्शकों बड़ा मजा आवा दा अज, मिगी लगदा कि तुसें भी मजा आवा दा होना है। साढ़े कीमत और गांदे गी ना सुरीला ने, और अज ने तुसें गी अपनी जीवन यात्रा के बारे च दस्सिया, कियां कियां मतलब कि इन्हें कविता लिखियां, कियां इन्हें गीत लिखे, इन्हें मतलब कि कुत्थों तक अपनी पढ़ाई जिहड़ी कीती दी है, और इन्हें कुत्थे कुत्थे मुशायरे पढ़े, कुत्थे कुत्थे कविता अपनी मतलब कि पढ़ियां। मिगी उम्मीद है कि अज दा जिहड़ा कार्यक्रम हा दा अर्थ डोगरी चैनल द्वारा प्रस्तुत किया जा करदा है, तुसें सारें गी पसंद आया होग। और अस तुहाड़े अगे इयै एक बेनती करने आ कि जिन्ने भी साढ़े दर्शक हैं ना, जिथे जिथे भी साढ़े डोगरे बसते हैं, चाहे वो देसें च ने चाहे वो प्रदेसें च ने, अपनी मातृभाषा कन्नै प्यार करो, अपनी माँ बोली कन्नै प्यार करो। और कीमत ने अज तुसें गी एह् दस्सी दित्ता है कि अपनी डोगरी भाशा जिहड़ी साढ़ी है वो किन्नी मिट्ठी है और किन्नी सुरीली है। मैं उम्मीद करना कि अज का कार्यक्रम तुसें सबने गी मता मता पसंद आया होग। कीमत राज जी, तुस साढ़े द अर्थ डोगरी चैनल च आए ते तुसें अज अपनी जिन्नियां भी मतलब कि थोड़ी भड़ास ही डोगरी के प्रति अज तुसें कड्ढी और साढ़े दर्शकें कन्नै तुस रूबरू होए, अस तुहाड़ा मता मता धन्नवाद करने आं। इहदे कन्नै गै सानू अज इस अंक लेई दिओ इजाजत, ते अगले अंक च फ्ही अस तुहाड़े कन्नै कुसा होर शायर कवि कलाकार कन्नै मलाटी करागे। तद तक बसंत वियोगी यानी तुहाड़ा अपना हास्या कलाकार अज दा होस्ट तुहाड़े गी नमस्कार करदा है। जय डुग्गर जय डोगरी।